सो अगे वधिए गल करिए मनीष सिसोदिया की। धौण तो फड़ के कहते पुलिस वाले लै गए पेशी लई। आई है जी, ਤੁਹਾਨੂੰ पता ही है कि ਜਦੋਂ ਉਹ ਮੁਹੰਮਦ ਸਦੀਕ ਨੇ ਇੱਕ ਗਾਣਾ ਗਾਇਆ ਸੀਗਾ, ਮੇਰੇ ਵਸ जी ਨਾ ਰਾਂਝ ਨਾ ਵੇ, ਬੰਨ ਕੇ ਜ਼ੋਰ ਨਾਲ ਲਿਜਾਂਦੇ ਖੇੜੇ, ਜ਼ੋਰ ਨਾਲ ਬੰਨ ਕੇ ਨਾਲ ਲਿਜਾਂਦੇ ਖੇੜੇ। ਤਾਂ ਇਹ ਆ ਕਿ ਜਦੋਂ ਡਾਡਿਆਂ ਦੇ ਵਸ ਪੈ ਜਾਈਏ ਤੇ ਫਿਰ ਉਹ ਗਿੱਚੀਆਂ ਫੜ ਕੇ ਧੋ ਹੀ ਲੈਂਦੇ ਨੇ। ਮਨੀਸ਼ ਸਿਸੋਦੀਆ ਅੱਜ ਪੇਸ਼ ਕਰਨ ਵਾਸਤੇ ਇਹ ਲੈ ਕੇ ਆਏ ਸਨ ਰੋਜ਼ ਐਵੀਨਿਊ ਅਦਾਲਤ ਦੇ ਵਿੱਚ। ਤੇ ਇਸ ਦਰਮਿਆਨ ਹੋਇਆ ਕਿ ਇਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਨੀ ਚਾਹੀ, ਕੁਝ ਗੱਲਬਾਤ ਹੋਈ ਵੀ ਹੈ। ਪਰ ਜਿਵੇਂ ਹੀ ਲੱਗਿਆ ਪੁਲਿਸ ਆਫੀਸਰਸ ਨੂੰ ਕਿ ਇਹ ਤਾਂ ਗੱਲਬਾਤ ਜਿਹੜੀ ਹੈ ਨਰਿੰਦਰ ਮੋਦੀ ਹੋਰਾਂ ਦੇ ਉਲਟ ਕਰਨਗੇ, ਕਿਉਂਕਿ जी ਦਿੱਲੀ ਪੁਲਿਸ ਸਿੱਧੇ ਜਿਹੜੀ ਹੈ ਉਹ ਮੁਤਹਿਦ ਆਉਂਦੀ ਆ ਕੇਂਦਰ ਸਰਕਾਰ ਦੇ। ਉਹਨਾਂ ਨਾਲ ਦੀ ਨਾਲ ਧੌਣ ਨੂੰ ਪਾਇਆ ਗਲਾਵਾ, ਜਿਹੜਾ ਗਲਾਵੇ ਨੂੰ ਆਪਾਂ ਇਦਾਂ ਫੜ ਕੇ ਜਿਵੇਂ ਮਰੋੜਦੇ ਨੇ ਧੌਣ, ਇਸ ਤਰ੍ਹਾਂ ਗਿੱਚੀ ਨੂੰ ਪਾ ਕੇ ਹੱਥ ਤੇ ਉਹਨਾਂ ਨੇ ਖਿੱਚ ਕੇ ਗਾਂ ਤੋਰ ਲਿਆ। जी कहते ਖਿੱਚ कोई ਕੇ ਗਾਂ ਤੋਰ लोकतंत्र ਲਿਆ। की गल कर रहे सी तुरे तुरे जाते। ਹਾਂ ਜੀ, ਨਰਿੰਦਰ ਮੋਦੀ ਹੋਰਾਂ ਦੀ ਉਹੀ ਗੱਲ ਕਰ ਰਹੇ ਸੀਗੇ ਨਾ। ਲੋਕਤੰਤਰ ਦੀ ਜੇ ਗੱਲ ਕਰਨਗੇ ਤੇ ਨਰਿੰਦਰ ਮੋਦੀ ਹੋਰਾਂ ਦੇ ਉਲਟ ਤੇ ਜਾਏਗੀ ਜਾਏਗੀ। ਹੁਣ जी ਤੁਸੀਂ जी ਸੋਚ ਕੇ ਦੇਖੋ ਕਿ ਇਹ ਤਾਂ ਕਹਿਣ ਹੋ ਰਿਹਾ ਕਿ ਲੋਕਤੰਤਰ ਜ਼ਿੰਦਾਬਾਦ। जी जी ਲੋਕਤੰਤਰ ਜ਼ਿੰਦਾਬਾਦ ਉਹ ਜੇ ਕਹਿਣਗੇ ਤੇ ਫਿਰ ਨਾਲ ਉਹ ਇਹ ਕਹਿਣਗੇ ਕਿ ਨਰਿੰਦਰ ਮੋਦੀ ਮੁਰਦਾਬਾਦ। ਦੋਏ ਚੀਜ਼ਾਂ जी ਤਾਂ ਕਹਿਣ ਹੋ ਰਿਹਾ ਕਿ ਨਰਿੰਦਰ ਮੋਦੀ ਦੀ ਵੀ ਜੈ ਤੇ ਲੋਕਤੰਤਰ ਦੀ ਵੀ ਜੈ। ਤਾਂ जी ਗੱਲ ਇਹ ਆ ਕਿ ਘੜੀਸਾ ਤਾਂ ਉਹਨਾਂ ਦਾ ਪਾਈ ਬੈਠੇ ਆ ਉਹ। ਸੋ ਇਸ ਕਰਕੇ ਇਹਨਾਂ ਨੇ ਬੋਲਣ ਦਾ ਯਤਨ ਜੋ ਕੀਤਾ ਤੇ ਉਹਨਾਂ ਨੇ ਖਿੱਚ ਕੇ ਧੂ ਕੇ ਤੇ ਪਾਸੇ ਕਰ ਲਿਆ। ਇਹ ਹੁਣ ਕਹਿੰਦੇ ਜੀ ਕਿ ਦੇਖੋ ਇਹ ਜਿਹੜਾ ਸਾਰਾ ਅਪਮਾਨ ਹੋਇਆ ਇਹ ਕਿਤੇ ਨਾ ਕਿਤੇ ਉੱਤੋਂ ਆਰਡਰ ਆਏ ਨੇ। ਅਰਵਿੰਦ ਕੇਜਰੀਵਾਲ ਹੋਰੀ ਇਹ ਗੱਲ ਕਹਿ ਰਹੇ ਆ। ਪਰ ਦੂਸਰੇ ਪਾਸੇ ਦਿੱਲੀ ਪੁਲਿਸ ਕਹਿੰਦੀ ਕਿ ਵੇਖੋ ਗੱਲ ਇਹ ਹੈ ਕਿ ਸਿਕਿਉਰਿਟੀ ਦੇ ਲਿਹਾਜ਼ ਨਾਲ ਬਈ ਉਸ ਵੇਲੇ ਐਕਸ਼ਨ ਲੈਣਾ ਬਹੁਤ ਜ਼ਰੂਰੀ ਸੀ, ਮਾਮਲਾ ਸਿਕਿਉਰਿਟੀ ਦਾ ਵੀ ਹੈ। ਪਰ ਇਹ ਤੇ ਚਲੋ ਦੇਖੋ, ਜਦੋਂ ਤੁਸੀਂ ਹੱਥ ਕੜੀਆਂ 'ਚ ਜਕੜੇ ਹੋਵੋ, ਜਦੋਂ ਤੁਸੀਂ ਪੁਲਿਸ ਦੀ ਹਿਰਾਸਤ 'ਚ ਹੋਵੋ, ਇਹ ਚੀਜ਼ਾਂ ਆਮ ਨੇ, ਕਿਉਂਕਿ ਉੱਥੇ ਸਾਰੀ ਲੀਡਰੀ ਲੂਡਰੀ ਉਹ ਕੱਢ ਦਿੰਦੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਪਰ ਮਸਲਾ ਇਹ ਹੈ ਕਿ ਇਸ ਤੋਂ ਵੀ ਅੱਗੇ ਹੁਣ ਜੋ ਗਤੀਵਿਧੀਆਂ, ਜੋ ਮਸ਼ਕਾਂ ਹੋ ਰਹੀਆਂ ਨੇ, ਉਹ ਉਹਨਾਂ ਤੇ ਧਿਆਨ ਦੇਣ ਦੀ ਜ਼ਰੂਰਤ ਆ। ਕਿਉਂਕਿ ਅੱਜ ਜੇ ਤੁਸੀਂ ਵੇਖੋਗੇ ਮਾਨ ਸਾਹਿਬ, ਕੇਜਰੀਵਾਲ ਸਾਹਿਬ ਇਹ ਜਾ ਮਿਲੇ ਨੇ ਪਰ ਮਮਤਾ ਬੈਨਰਜੀ ਨੂੰ, ਤਾਂ ਲੱਗਦਾ ਇਹੋ ਆ ਕਿ ਸਫਬੰਦੀ ਹੋ ਰਹੀ ਆ ਕਿਤੇ ਨਾ ਕਿਤੇ। ਆਮ ਆਦਮੀ ਪਾਰਟੀ ਇਹਨਾਂ ਨਾਲ ਦੋ ਦੋ ਹੱਥ ਕਰਨ ਵਾਸਤੇ ਮੈਦਾਨ 'ਚ ਆਉਣ ਲਈ ਪਰ ਤੋਲਦੀ ਪਈ ਆ। ਤੇ ਵੇਖੋ ਹੋ ਸਕਦਾ ਕਾਂਗਰਸ ਦੇ ਸਾਰੇ ਹੀ ਇਕੱਠੇ ਹੋ ਕੇ ਇੱਕ ਸਟਰੋਂਗ, ਮਤਲਬ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਸੁਪਰੀਮ ਕੋਰਟ 'ਚ ਗਿਆ ਵੀ ਤੇ ਸੁਪਰੀਮ ਕੋਰਟ 'ਚ ਹੈ ਵੀ ਹੈ, ਤਾਂ ਉਸ ਤੋਂ ਬਾਅਦ जी ਆਰਡੀਨੈਂਸ ਤੱਕ ਆਇਆ। ਹੋ ਸਕਦਾ ਜਦੋਂ ਰਾਜ ਸਭਾ ਦੇ ਵਿੱਚ ਇਹ ਮਸਲਾ ਆਵੇ ਤੇ ਇਹਨਾਂ ਦੀ ਮਤਲਬ ਕੋਸ਼ਿਸ਼ ਹੋਵੇ ਕਿ ਉਸ ਨੂੰ ਡੇਗ ਦਿੱਤਾ ਜਾਵੇ ਜਿਹੜਾ ਬਿੱਲ ਲੈ ਕੇ ਆਉਣਗੇ। ਤਾਂ ਉੱਥੇ ਫਿਰ ਨਰਿੰਦਰ ਮੋਦੀ ਹੋਰਾਂ ਦੀ ਜਿਹੜੀ ਇਹ ਵੇਵ ਆ ਜਾਂ ਇਹਨਾਂ ਬਾਰੇ ਜੋ ਧਾਰਨਾ ਹੈ ਉਹਦੀ ਫੂਕ ਨਿਕਲ ਜਾਏਗੀ। जी ये तो है। सो देखते हैं की बनता, अगे वधिए।